पहली मुलाकात। सो पहली मुलाकात किवें होण जा रही है करतारपुर साहब। ਤੁਹਾਡੇ ਤਾਇਆ ਜੀ ਫਿਰ ਤੁਹਾਡੀਆਂ ਅੱਖਾਂ ਦੀ ਰਾਹੀਂ ਵੇਖਣਗੇ ਆਪਣੇ ਯਾਰ ਇਹ ਰੋਖੇ ਵਾਲੇ ਮੋੜ ਇਕੱਠੇ ਹੋ ਗਏ ਦੁਬਾਰਾ। लगता है भी जिवें ताया कि सानू साडा जिवें प्यो मिलिया हुंदा इस तरह क्योंकि ताए दी जो पदवी प्यो तो वड्डी हुंदी है। जदों मेरा जन्म होया ना उदों मेरे सारे कपड़े बना के लिया सन में पुछ लिया जे आके और इन्ना ज़्यादा साडा संबंध सी शायद किसी दा अपने सकिया नाल एडा संबंध नहीं हुंदा। ताया जी आ लियांदी मैं तुहाडे वास्ते। ਢਿੱਲੋਂ ਸਾਹਿਬ ਦਾ ਕੀ ਨਾਮ ਹੈ? ਇਹਨਾਂ ਦਾ ਨਾਮ ਨਾਸਿਰ ਢਿੱਲੋਂ ਹੈ। ਇਹਨਾਂ ਨੇ ਬੜਾ ਕੰਮ ਕੀਤਾ ਮਤਲਬ ਇਸ ਤਰ੍ਹਾਂ ਜਿਹੜੇ ਵਿਛੜੇ ਲੋਕ ਨੇ ਉਹਨਾਂ ਨੂੰ ਜੋੜਨ ਦਾ। ਇੱਕ ਇਹ ਹੋ ਗਏ ਇੱਕ ਲਵਲੀ ਭਰਾ ਨੇ ਇਸ ਕਰਕੇ ਬਹੁਤ ਵੱਡੇ ਹੀਰੋ ਨੇ ਇਸ ਚੀਜ਼ ਦੇ ਵਿੱਚ। ਠੀਕ ਇਹਨਾਂ ਦੋਵਾਂ ਦੀ ਜੋੜੀ ਜਿਹੜੀ ਨਾ ਉਹ ਅਸੀਂ ਇੰਡੀਆ 'ਚ ਬੈਠੇ ਵਹਿੰਦੇ ਰਹਿੰਦੇ ਹਾਂ। अस्सलाम वालेकुम सारे दोस्तों ਨੂੰ ਜਿਹੜੇ ਸਾਡੇ ਨਾਲ ਜੁੜੇ ਨੇ ਇਸ ਵੇਲੇ। ਅੱਜ ਦਾ ਵਲੌਗ ਬੜਾ ਵਧੀਆ ਬੜਾ ਖਾਸ। ਅਸੀਂ ਜਾ ਰਹੇ ਹਾਂ ਕਿੱਥੇ ਜਾ ਰਹੇ ਰਾਣਾ ਸਾਹਿਬ? ਕਰਤਾਰਪੁਰ ਜੀ। ਲਵਲੀ ਜੀ ਕਿੱਥੇ ਜਾ ਰਹੇ? ਕਰਤਾਰਪੁਰ ਸਾਹਿਬ। ਕਰਤਾਰਪੁਰ ਸਾਹਿਬ ਜਾ ਰਹੇ ਹਾਂ। ਇੱਥੇ ਰੋਖਾ ਪਿੰਡ ਹੈ ਗੁਜਰਾਵਾਲਾ। ਉੱਥੋਂ ਦੇ ਇੱਕ ਬਜ਼ੁਰਗ ਨੇ ਕਿ ਯੂਸਫ ਸਾਹਿਬ ਤੇ ਉਹਨਾਂ ਦੇ ਭਤੀਜੇ ਰਹਿੰਦੇ ਇੰਡੀਆ ਦੇ ਵਿੱਚ ਡਾਕਟਰ ਕੁਲਦੀਪ ਸਿੰਘ। ਉਹ ਆ ਰਹੇ ਨੇ ਅੱਜ ਕਰਤਾਰਪੁਰ। ਉਹਨਾਂ ਦਾ ਕੋਈ ਰਾਬਤਾ ਨਹੀਂ ਸੀ ਹੈ ਪਹਿਲਾਂ ਤੇ ਉਹਨਾਂ ਦਾ ਟੈਲੀਫੋਨਿਕ ਕੰਟੈਕਟ ਕਰਵਾਇਆ ਸੀ ਤੇ ਅੱਜ ਉਹਨਾਂ ਦੀ ਮੁਲਾਕਾਤ ਹੈ ਪਹਿਲੀ ਮੁਲਾਕਾਤ। ਸੋ ਪਹਿਲੀ ਮੁਲਾਕਾਤ ਕਿਵੇਂ ਹੋਣ ਜਾ ਰਹੀ ਹੈ ਕਰਤਾਰਪੁਰ ਸਾਹਿਬ। ਇਹ ਲਾਂਘੇ ਨੇ ਬਹੁਤ ਜਿੱਥੇ ਮਜ਼ਹਬੀ ਤੌਰ ਤੇ ਲੋਕਾਂ ਨੂੰ ਜੋੜਿਆ ਉੱਥੇ ਨਾਲ ਨਾਲ ਹੋਰ ਸਬਬ ਵੀ ਬੜੇ ਬਣੇ। ਉਹ ਬਾਬੇ ਨਾਨਕ ਦੀ ਜਿਹੜੀ ਥਿਊਰੀ ਸੋਚ ਕਿਉਂ ਲਵਲੀ ਜੀ? ਜੀ ਬਿਲਕੁਲ ਲੋਕਾਂ ਨੂੰ ਜੋੜਨ ਵਾਲੀ। ਬਿਲकुल ਇਹ ਤਾਂ ਬਹੁਤ ਫਾਇਦਾ ਹੋਣਾ। ਹਾਂ ਤੇ ਅੱਜ ਉੱਥੇ ਜਾ ਰਹੇ ਹਾਂ। ਰਸਤੇ 'ਚ ਰੁਕੇ ਆ ਇੱਥੇ ਸਾਡੇ ਕੈਮਰਾਮੈਨ ਨਾਲ ਵਿਕਾਸ ਲਾਹੌਰ ਤੋਂ ਆ ਰਹੇ ਨੇ। ਅਸੀਂ ਇਸ ਵੇਲੇ ਕਾਲੇ ਖਤਾਈ ਰੁਕੇ ਆ ਮੋਟਰਵੇ ਉਤਰ ਕੇ। ਹੁਣ ਉਹਨਾਂ ਨਾਲ ਲੈਣਾ ਤੇ ਫਿਰ ਅੱਗੇ ਚੱਲਾਂਗੇ। ਸੋ ਅੱਜ ਦਾ ਵਲੌਗ ਬੜਾ ਖਾਸ ਵਧੀਆ ਹੋਣ ਵਾਲਾ। ਜ਼ਰੂਰ ਵੇਖਿਓ ਤੇ ਸ਼ੇਅਰ ਜ਼ਰੂਰ ਕਰਿਓ। ਚੱਲਦੇ ਹਾਂ ਆਪਾਂ ਕਰਤਾਰਪੁਰ ਸਾਹਿਬ। ਸਾਡੇ ਨਾਲ ਨੇ ਕੁਲਦੀਪ ਜੀ ਆ ਗਏ ਸਾਡੇ ਕੋਲ ਪਹੁੰਚ ਗਏ ਤੇ ਪਿੱਛੇ ਆ ਰਹੇ ਇਹਨਾਂ ਦੇ ਤਾਇਆ ਜੀ ਵੀ ਜਿਹੜੇ ਰੋਖਾ ਪਿੰਡ 'ਚ ਰਹਿੰਦੇ।
ਇਹਨਾਂ ਦੇ ਤਾਇਆ ਜੀ ਤੇ ਜਿਹੜੇ ਆ ਰਹੇ ਨੇ ਯੂਸਫ ਸਾਹਿਬ, ਇਹ ਪੱਗਵਟ ਭਰਾ ਬਣੇ ਨਹੀਂ ਪਰ ਇੱਕੋ ਦਿਨ ਦਾ ਜਨਮ ਹਾਂ, ਹੈ ਇੱਕੋ ਦਿਨ ਦਾ ਔਰ ਇੱਕ ਕਲਾਸਮੇਟ ਨੇ, ਮਤਲਬ ਜਿਹਨੂੰ ਆਪਾਂ ਜੁੰਡੀ ਦੇ ਯਾਰ ਕਹਿ ਸਕਦੇ ਆ, ਉਹ ਨੇ। ਤੇ ਉਹ ਅੱਜ ਮਿਲਣ ਵਾਸਤੇ ਆ ਰਹੇ ਨੇ। ਹਾਂ, ਫੋਨ ਤੇ ਰਾਬਤਾ ਹੋ ਗਿਆ ਸੀ ਨਾ। ਹਾਂਜੀ ਹਾਂਜੀ, ਉਹਨਾਂ ਦਾ ਰਾਬਤਾ ਹੋ ਗਿਆ ਸੀ। ਹਾਂ, ਫੋਨ ਤੇ ਥੋੜੇ ਦਿਨ ਪਹਿਲਾਂ ਨੰਬਰ ਇਹਨਾਂ ਨੂੰ ਲੈ ਦਿੱਤਾ ਸੀ, ਰਾਬਤਾ ਹੋ ਗਿਆ ਸੀ। ਢਿੱਲੋਂ ਸਾਹਿਬ ਦੀ ਮਿਹਰਬਾਨੀ ਨਾਲ ਸਾਰਾ ਕੁਝ ਹੋ ਗਿਆ, ਸੋ ਅਸੀਂ ਧੰਨਵਾਦ ਕਰਨੇ ਢਿੱਲੋਂ ਸਾਹਿਬ ਦਾ ਸਭ ਤੋਂ ਜ਼ਿਆਦਾ। ਅੱਜ ਉਹਨਾਂ ਨਾਲ ਹੁਣ ਪਹੁੰਚਣ ਹੀ ਵਾਲੇ ਆ ਉੱਥੇ, ਆਪਾਂ ਵਿਖਾਉਂਦੇ ਆ ਇਹਨਾਂ ਦਾ ਮੇਲ ਕਰਾਉਂਦੇ ਆ ਜੀ, ਗੱਲਬਾਤ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਆ, ਜੁੜੇ ਰਹੋ ਨਾਲ। ਸੋ ਆਪ ਬੈਠੇ ਇਹਨਾਂ ਦਾ ਇੰਤਜ਼ਾਰ ਕਰਦੇ ਆ, ਡੀਕਦੇ ਉਹਨਾਂ ਨੂੰ। ਹਾਂਜੀ ਹਾਂਜੀ, ਜਦੋਂ ਪਹੁੰਚਦੇ ਫਿਰ ਹੁਣ ਪਹੁੰਚ ਗਿਆ ਤਾਇਆ ਜੀ ਇੱਥੇ। ਹਾਂ, ਪਹੁੰਚ ਰਹੇ ਨੇ, ਉਹ ਲੱਗ ਹੀ ਆ ਗਿਆ। ਕਿਸ ਤਰ੍ਹਾਂ ਹੁਣ ਲੱਗ ਰਿਹਾ ਫਿਰ? ਇਸ ਤਰ੍ਹਾਂ ਲੱਗਦਾ ਵੀ ਜਿਵੇਂ ਤਾਇਆ ਕਿ ਸਾਨੂੰ ਸਾਡਾ ਜਿਵੇਂ ਪਿਓ ਮਿਲਿਆ ਹੁੰਦਾ ਇਸ ਤਰ੍ਹਾਂ, ਕਿਉਂਕਿ ਤਾਏ ਦੀ ਜੋ ਪਦਵੀ ਪਿਓ ਤੋਂ ਵੱਡੀ, ਤੇ ਉਹ ਇੰਝ ਲੱਗਦਾ ਜਿਵੇਂ ਸਾਡਾ ਕੋਈ ਜੀ ਰਹਿ ਗਿਆ ਸੀਗਾ। ਔਰ ਹਕੀਕਤ ਵੀ ਇਹੀ ਹੈ ਕਿ ਰਹਿ ਹੀ ਗਿਆ, ਭਾਵੇਂ ਕੋਈ ਵਿਦੇਸ਼ੀ ਮੁਸਲਮਾਨ ਨੇ, ਪਰ ਉਹ ਰਹਿ ਗਏ। ਪਰ ਸਾਨੂੰ ਉਹਨਾਂ ਦਾ ਬੜਾ ਮਲਾ ਲਿਆ। ਅੱਜ ਵੀ ਤਾਇਆ ਜੀ ਜਦੋਂ ਇਹਨਾਂ ਦੀ ਗੱਲਾਂ ਕਰਦੇ ਨਾ, ਅੱਖਾਂ 'ਚ ਪਾਣੀ ਆ ਜਾਂਦਾ। ਤੇ ਮੈਂ ਤਾਇਆ ਜੀ ਨੂੰ ਪੁੱਛਿਆ ਸੀ, ਮੈਂ ਕਿਹਾ ਵੀ ਤੁਹਾਡੀ ਕੋਈ ਦੱਸੋ, ਮੈਂ ਉਹਨਾਂ ਨੂੰ ਕੀ ਕਵਾਂ ਜਾ ਕੇ। ਕਹਿੰਦਾ ਉਹਨੂੰ ਕਹੀਂ ਯਾਰ ਮਿਲ ਹੀ ਜਾ। ਵੀਡੀਓ ਕਾਲ ਕਰੋ ਜੀ, ਉਹ ਕਰਦੇ ਰਹਿੰਦੇ ਨੇ, ਵੀਡੀਓ ਕਾਲ ਤਾਂ ਕਰਦੇ ਨੇ ਖੈਰ। ਤੇ ਮੈਂ ਉਹਨਾਂ ਕੋਲ ਗਿਆ, ਮੈਂ ਕਿਹਾ ਵੀ ਮੈਂ ਕੀ ਪੁੱਛਾਂ ਕੀ ਦੱਸਾਂ, ਮੈਨੂੰ ਬਾਹਲਾ ਨਹੀਂ ਸੀ ਪਤਾ ਹੈਗਾ। ਸੋ ਇਸ ਕਰਕੇ ਫਿਰ ਉਹ ਕਹਿੰਦੇ ਵੀ ਚਲੋ ਮੇਰਾ ਇੰਨਾ ਸੀਨਾ ਲਾਈ ਵੀ ਮਿਲ ਜਾ, ਤੇ ਬਾਕੀ ਫੋਨ ਤੇ ਗੱਲ ਹੋ ਜਾਂਦੀ ਹੈ। ਪਹਿਲਾਂ ਰਾਬਤਾ ਹੈਗਾ ਸੀ? ਪਹਿਲਾਂ ਰਾਬਤਾ ਹੈਗਾ ਸੀ ਥੋੜਾ ਬਹੁਤ। ਤੇ ਫਿਰ ਮੈਂ ਆਉਣਾ ਸੀਗਾ, ਤੇ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਮਿਲ ਕੇ ਆਵਾਂਗਾ। ਤੇ ਉਹ ਫਿਰ ਤੁਹਾਡੇ ਨਾਲ ਰਾਬਤਾ ਕੀਤਾ ਵੀ ਸਾਨੂੰ ਉਹਨਾਂ ਦਾ ਨੰਬਰ ਗੁੰਮ ਹੋ ਗਿਆ ਸੀ। ਉਹ ਮੋਬਾਈਲ ਖਰਾਬ ਹੋਣ ਕਰਕੇ ਨੰਬਰ ਗੁੰਮ ਹੋ ਗਿਆ, ਤੇ ਮੈਨੂੰ ਕਹਿੰਦੇ ਵੀ ਨੰਬਰ ਹੈ ਨਹੀਂਗਾ। ਮੈਂ ਕਿਹਾ ਚਲੋ ਮੈਂ ਲੱਭਣਾ। ਫਿਰ ਤੁਹਾਡੇ ਨਾਲ ਰਾਬਤਾ ਕੀਤਾ, ਫਿਰ ਉਹ ਸਾਰਾ ਡਿਟੇਲ ਨਿਕਲ ਆਈ, ਜਿੰਨੇ ਵੀ ਜੋ ਵੀ ਹੈਗਾ ਸੀ। ਤੇ ਮਿਲੇ ਨਹੀਂ ਹੋਵੇ ਵੈਸੇ ਅੱਗੇ ਕਦੀ? ਨਹੀਂ ਮਿਲੇ ਨਹੀਂ, ਅਸੀਂ ਪਹਿਲੀ ਦਫਾ ਹੀ ਪਾਕਿਸਤਾਨ ਗਏ, ਪਹਿਲੀ ਵਾਰੀ ਮਿਲਣਾ। ਜੀ ਜੀ। ਇਹ ਮਾਂ ਜੀ ਹੁਣੀ, ਇਹ ਮੇਰੇ ਮਾਤਾ ਜੀ ਨੇ, ਇਹ ਵੀ ਲਾਹੌਰ ਤੋਂ ਨੇ ਜੀ। मैं तो लाहौर, वैसे मैं फैसलाबाद दी हूँ। फैसलाबाद गुलिस्तान कॉलोनी हाले भी घर है। अच्छा अच्छा। अजीज फातिमा अस्पताल के सामने। तदे मैं तुहानू फौरन कहा कि जड़ी की उस का नाम है लासानी गार्ड। लासानी ਇਹਨਾਂ ਨਾਲ ਕਿਸ ਤਰ੍ਹਾਂ ਰਾਬਤਾ ਜੀ? ਫੇਸਬੁੱਕ ਤੇ। ਕਿਸ ਤਰ੍ਹਾਂ ਦੀ ਐਕਸਾਈਟਮੈਂਟ ਫਿਰ ਹੁਣ? ਕੁਝ ਲਫ਼ਜ਼ਾਂ ਤੇ ਮੈਨੂੰ ਲੱਗਦਾ ਨਹੀਂ ਬਿਆਨ ਹੋ ਸਕੇ, ਹੈ ਨਾ। ਲਫ਼ਜ਼ਾਂ ਤੇ ਲੱਗਦਾ ਨਹੀਂ ਮੈਂ ਬਿਆਨ ਕਰ ਸਕਦਾ। ਹੁਣ ਤੁਹਾਡੇ ਤਾਇਆ ਜੀ ਫਿਰ ਤੁਹਾਡੀਆਂ ਅੱਖਾਂ ਦੀ ਰਾਹੀਂ ਵੇਖਣਗੇ ਆਪਣੇ ਯਾਰ ਨੂੰ? ਹਾਂ, ਇਸ ਤਰ੍ਹਾਂ ਜੀ। ਸਾਡੇ ਚਲੋ ਅਸੀਂ ਇਹ ਚਾਹੁੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਨੇ ਕੋਡਾ ਜਿਉਂਦੇ ਜੀ ਅਸੀਂ ਮਿਲਦੇ ਮੈਂ ਤੇ ਲੈਣੀ ਹੈ ਨਾ। ਤੇ ਅੱਜ ਕੱਲ੍ਹ ਸਾਹ ਦਾ ਭਰੋਸਾ ਨਹੀਂ, ਇਸ ਕਰਕੇ ਸਾਨੂੰ ਮਹਾਰਾਜ ਨੇ ਕਿਰਪਾ ਕੀਤੀ ਕਿ ਅਸੀਂ ਸਬੱਬ ਬਣਿਆ ਤੇ ਮਿਲ ਚੱਲੇ। ਔਰ ਉਹ ਕੁਦਰਤ ਵਾਲਾ ਕਰੇ ਤਾਂ ਸਭ ਕੁਝ ਠੀਕ ਹੋ ਜਾਂਦਾ। ਵੇਖੋ ਜੀ, ਜਿਵੇਂ ਆਹ ਸਬੱਬ ਬਣ ਗਿਆ, ਇੱਕ ਰਾਹ ਖੁੱਲ੍ਹਾ ਨਾ ਕਰਤਾਰਪੁਰ ਸਾਹਿਬ ਵਾਲਾ, ਇਸੇ ਤਰ੍ਹਾਂ ਹੀ ਲੋਕਾਂ ਲਈ ਕੁਛ ਨਾ ਕੁਛ ਤੇ ਆਸਾਨੀਆਂ ਹੋਈਆਂ ਨਾ। ਵੇਖੋ ਵੀ ਆਪ ਮਿਲ ਕੇ ਬੈਠੇ ਆ ਫੇਸਬੁੱਕ ਤੇ, ਭਾਵੇਂ ਮਿਲੇ, ਲੱਗਦਾ ਨਹੀਂ ਵੀ ਫੇਸਬੁੱਕ ਤੇ ਮਿਲੇ। ਐਂ ਲੱਗਦਾ ਵੀ ਆਪਣੀ ਫੈਮਿਲੀ ਬਣ ਗਈ। ਇਹ ਜੀ ਲੱਗਦੀ ਹੈ, ਪਤਾ ਨਹੀਂ ਕਿਉਂ, ਮਤਲਬ ਜਿੱਦਾਂ ਮੈਂ ਬਹੁਤ ਪੁਰਾਣਾ ਜਾਣਦੀ ਹਾਂ। ਹਾਂਜੀ ਹਾਂਜੀ, ਬਸ ਤੁਹਾਡਾ ਸਭ ਤੋਂ ਵੱਡਾ ਜਿਹੜਾ ਧੰਨਵਾਦ ਹੈ ਨਾ ਮੈਂ ਤੁਹਾਡਾ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਮੇਰੇ ਇੱਕ ਰਿਕੁਐਸਟ ਤੇ ਪਹੁੰਚੇ। ਨਹੀਂ ਕੋਈ ਨਹੀਂ, ਨਹੀਂ ਖੈਰ ਮੈਨੂੰ ਬਹੁਤ ਜ਼ਿਆਦਾ, ਕਿਉਂਕਿ ਆਪਾਂ ਕਦੇ ਮਿਲੇ ਵੀ ਨਹੀਂ। ਹਾਂਜੀ। ਤੇ ਤੁਹਾਡਾ ਮਿਲਣਾ ਹੀ ਮੈਨੂੰ ਬਹੁਤ ਵਧੀਆ ਲੱਗਾ। ਧੰਨਵਾਦ ਤੁਹਾਡਾ ਜੀ। ਤੁਹਾਡਾ ਆਪਣਾ ਮਿਲਾਪ ਜਿਹੜਾ ਉਹ ਸੀ ਨਾ, ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਹੁੰਦਾ ਵੀ ਵਜ਼ੀਰੇ ਆਜ਼ਮ ਪਾਕਿਸਤਾਨ। ਮੈਨੂੰ ਇਸ ਤਰ੍ਹਾਂ ਲੱਗਦਾ ਵੀ ਪਾਕਿਸਤਾਨ ਦੇ ਵਿੱਚ ਅਗਰ ਇਹ ਦੋ ਬੰਦੇ ਮੰਤਰੀ ਹੋਣ ਨਾ, ਤਾਂ ਇੰਡੀਆ ਦਾ ਜੋ ਕੁਝ ਮਤਲਬ ਤੁਸੀਂ ਕੀਤਾ ਔਰ ਹੋ ਸਕਦਾ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਸ਼ਾਇਦ ਇੰਨਾ ਕੋਈ ਬਿਹਤਰ ਕਰ ਨਾ ਸਕੇ। ਗੁਰੂ ਸਾਹਿਬ ਨੇ ਇੰਨਾ ਕੁ ਰਸਤਾ ਖੋਲ੍ਹਿਆ, ਇਹਨਾਂ ਦੀ ਕਿਰਪਾ ਰਹੇਗਾ ਵੀ ਖੁੱਲ੍ਹ ਜਾਏਗਾ। ਸਾਡੀ ਤਾਂ ਮੰਗ ਇਹੀ ਹੈ। ਆਨੇ ਆ ਵੀ ਮਾਂ ਜੀ, ਬਾਰਡਰ ਜਿਹੜੇ ਨਾ, ਇਹ ਤੇ ਹਕੀਕਤ ਹੈ। ਹੁਣ ਪਿੱਛੇ ਆਪਾਂ ਜਾ ਨਹੀਂ ਸਕਦੇ ਵੀ ਹਿਸਟਰੀ 'ਚ ਰਿਵਰਸ ਗੇਅਰ ਨਹੀਂ ਹੈਗਾ, ਲੇਕਿਨ ਇਹ ਜਿਹੜੇ ਬਾਰਡਰ ਨੇ, ਜਿਵੇਂ ਆ ਕਰਤਾਰਪੁਰ ਕੋਰੀਡੋਰ ਹੈ, ਇਸ ਤਰ੍ਹਾਂ ਲੋਕ ਮਿਲ ਤੇ ਸਕਦੇ ਨੇ ਕਿ ਜਿਵੇਂ ਬੜੀ ਵੱਡੀ ਐਗਜ਼ਾਮਪਲ ਹੈ ਪੂਰੀ ਦੁਨੀਆ ਵਾਸਤੇ। ਜੇ ਅਮਰੀਕਾ ਕੈਨੇਡਾ ਉਹਨਾਂ ਨੇ ਇਕੱਠੇ ਪਾਰਕ ਬਣਾਏ ਨੇ, ਖੇਡਦੇ ਨੇ ਇੱਕ ਥਾਂ ਤੇ, ਅਸੀਂ ਵੀ ਇੱਕ ਥਾਂ ਇਕੱਠੇ ਹੁੰਦੇ। ਚਲੋ ਭਾਵੇਂ ਥੋੜੀਆਂ ਪਾਬੰਦੀਆਂ। ਇੱਕ ਰਸਤੇ 'ਚੋਂ ਮਾਮੂਲੀ ਜਿਹਾ ਟਿਕਟ ਹੁੰਦਾ ਜਿਹੜਾ ਅਮਰੀਕਾ ਤੋਂ ਕੈਨੇਡਾ ਦਾ,
ਔਰ ਤੁਸੀਂ ਜਾ ਕੇ ਉੱਥੇ ਸਟੇ ਕਰ ਸਕਦੇ ਹੋ। ਜਿੰਨਾ ਅਸੀਂ ਇੱਥੇ ਆਉਣੇ ਵਾਸਤੇ ਰਾਹ ਦੇ ਵਿੱਚ ਜਿੰਨੀ ਸਾਡੀ ਪਹੁੰਚਾਣ ਹੋਈ ਆ ਉਹ ਉਨੀ ਉੱਥੇ ਨਹੀਂ ਹੁੰਦੀ। ਉੱਥੇ ਸਿਰਫ ਇੱਕ ਜਗ੍ਹਾ ਦੇ ਉੱਤੇ ਹੁੰਦੀ ਹੈ ਔਰ ਤੁਸੀਂ ਉਹ ਬਾਰਡਰ ਕ੍ਰਾਸ ਕਰ ਲੈਂਦੇ ਹੋ। ਲਓ ਜੀ ਆ ਕੁਲਦੀਪ ਭਾਜੀ ਦੇ ਨਾਲ ਤੁਹਾਡਾ ਕੀ ਨਾਮ ਜੀ? ਮਲਕੀਤ ਸਿੰਘ। ਆ ਡਾਂਗ ਬੜੀ ਵੱਡੀ ਫੜੀ ਆ। ਮਲਕੀਤ ਜੀ ਮਿਲਣਾ ਹੁਣ ਇਹਦਾ ਤਾਇਆ ਜੀ ਨੂੰ। ਆਪ ਪਹੁੰਚ ਕੇ ਮੈਂ ਉਹਨਾਂ ਨੂੰ ਲੈ ਕੇ ਆਉਣਾ। ਹਾਂਜੀ। साफ सलामत रही। ਅਸੀਂ दोनों उम्र भी खा गए हैं तो फालज हो गया है। हम पे गए पाँच में जाती दवाई नहीं कोनी सेवा का मौका मिला चाहिए। ਇਹ ਰੋਖੇ ਵਾਲੇ ਮੋੜ ਇਕੱਠੇ ਹੋ ਗਏ ਦੁਬਾਰਾ। साल बाद हाँ जी आराम से आया से 12 साल हो गए सन तो हिंदुस्तान तो पाकिस्तान बने। हरराम सिंह आया वो जो बुजुर्ग जो होंगे सन वो आए फोत होए ते मैं क्या गुरनाम सिंह नाल गल होंदी बांदी वो अमेरिका चला गया सी। ਉਹੀ ਆ ਗਿਆ ਉਹਦੇ ਕੋਲ ਫੋਨ ਤੇ ਜਾਣਾ ਸੀ ਨਾ ਉਹਨਾਂ ਤੋਂ ਨੰਬਰ ਗਿਆ ਤੁਹਾਡਾ ਨਿਕਲ ਤੇ ਫਿਰ ਢਿੱਲੋਂ ਸਾਹਿਬ ਨਾਲ ਮੈਂ ਸੰਪਰਕ ਕੀਤਾ। ਇਹਨਾਂ ਫਿਰ ਬਿਲਾਲ ਦਾ ਨੰਬਰ ਦਿੱਤਾ। ਬਿਲਾਲ ਨਾਲ ਹੋ ਕੇ ਤੇ ਫਿਰ ਉਹਨਾਂ ਰਫਾਕਤ ਨਾਲ ਗੱਲ ਕਰਾਈ। ਫਿਰ ਜਾ ਕੇ ਕਿਤੇ ਹੱਥਾ ਲੱਭਿਆ। ਵਾਹ ਜੀ ਤੇ ਬੜਾ ਹੀ ਬੰਦ ਤੁਹਾਡੀ ਤੇ ਮੈਂ ਹਜ਼ਾਰਾ ਸਿੰਘ ਦਾ ਪੋਤਰਾ ਜੇ। ਵਾਹ ਜੀ ਵਾਹ ਜੀ ਹਜ਼ਾਰਾ ਸਿੰਘ ਦਾ ਮੁੰਡਾ ਸੀ ਨਾ ਮਲੂਕ ਸਿੰਘ। ਆ ਮਲੂਕ ਸਿੰਘ ਤੋਂ ਛੋਟਾ ਸੀ ਕਰਨੈਲ ਸਿੰਘ ਤੇ ਉਦੋਂ ਛੋਟਾ ਸੀ ਉਹ ਇੰਡੀਆ ਜਾ ਕੇ ਮੇਰੇ ਖਿਆਲ ਚ ਹੋਏ ਨੇ ਜਾਂ ਉਦੋਂ ਕੁਛੜ ਸੁਣ। ਮੈਂ ਉਦੋਂ ਨਾ ਛੋਟਾ ਜਿਹਾ ਸੰਜੇ ਤੋਂ ਗਿਆ ਨਹੀਂ ਜੀ ਤੇ ਮੈਨੂੰ ਸਾਰਿਆਂ ਦੇ ਨਾਮ ਆਉਂਦੇ ਜਿਹੜੇ ਜਾਂਦੇ ਸਨ ਜੀ ਜੀ ਹਾਂ ਮਮਤਾ ਸਿੰਘ ਤੇ ਉਹਦੇ ਮੁੰਡੇ ਸਨ ਵੱਡਾ ਹਰਸਾ ਸਿੰਘ ਜੀ ਹਰਸਾ ਸਿੰਘ ਤੇ ਉਹ ਛੋਟਾ ਨਿਦਾਨ ਸਿੰਘ ਜੀ ਨਿਦਾਨ ਸਿੰਘ ਨਿਦਾਨ ਸਿੰਘ ਤੋਂ ਛੋਟਾ ਸੀ ਸਰਦਾ ਸਿੰਘ ਸਰਦਾ ਸਿੰਘ ਉਹ ਤੋਂ ਛੋਟਾ ਦਾ ਆਪਣੇ ਪਤਾ। ਜਿਹੜੇ ਤਾਇਆ ਜੀ ਤੁਹਾਡੇ ਤਾਇਆ ਜੀ ਇਹਨਾਂ ਦੇ ਉਹਨਾਂ ਦਾ ਨਾਮ ਭਗਵੰਤ ਸਿੰਘ ਹੈ। ਹਾਂ ਸਾਡੇ ਤਾਇਆ ਭਗਵੰਤ ਸਿੰਘ ਦਾ ਤੇ ਇਹਨਾਂ ਦਾ ਇੱਕੋ ਦਿਨ ਦਾ ਜਨਮ ਹੈ। ਠੀਕ ਹੈ ਤੇ ਇਹ ਕਲਾਸ ਫੈਲੋ ਨੇ। ਕਲਾਸ ਫੈਲੋ ਇਕੱਠੇ ਬੱਬਰ ਪੜਨ ਜਾਂਦੇ ਹੁੰਦੇ ਸਨ। ਕਿਉਂ ਤਾਇਆ ਜੀ? ਅੱਜ ਇਹ ਜੀ ਗੱਲ ਹੈਨਾ ਇਹ ਜੀ ਗੱਲ ਤੇ ਮਾਸਟਰ ਕਿਹੜਾ ਹੁੰਦਾ ਸੀ ਜਦੋਂ? ਉਹ ਖਤਰੀ ਸੀ ਕੋਈ ਪਤਾ ਤੋਨੀ ਚੰਦ ਦੀਵਾਨ ਚੰਦ ਇੱਕ ਰੋਕਾ ਚੁੰਦਾ ਸੀ ਆਪਣਾ ਜੈਲੂ ਵੀ ਹੁੰਦਾ ਸੀ ਜਰਨੈਲ ਸਿੰਘ ਜੀ ਜੀ ਤੇ ਇੱਕ ਉਹਨਾਂ ਸਕਰ ਸੁੱਚਾ ਜਰਨੈਲ ਸਿੰਘ ਤੁਹਾਡੇ ਤੋਂ ਬਹੁਤ ਵੱਡਾ ਹੋਣਾ ਹੈ। ਆ ਵੱਡਾ ਉਹ ਹੁਣੇ ਪਿੱਛੇ ਹੀ ਉਹਦੀ ਡੈਥ ਹੋਈ ਥੋੜਾ ਚਿਰ ਹੀ ਹੋਇਆ ਉਹਨਾਂ ਨੂੰ। ਹਾਂਜੀ ਕੱਕਾ ਸਿੰਘ ਨੂੰ ਵੀ ਥੋੜਾ ਚਿਰ ਹੀ ਹੋਇਆ ਪੂਰਾ ਹੋਇਆ। ਜੀ ਜੀ ਤੇ ਇਹ ਫਿਰ ਇਕੱਠੇ ਪੜਨ ਜਾਂਦੇ ਸਨ। ਬੱਬਰੀ ਪੜਦੇ ਸਣੇ। ਤਾਇਆ ਜੀ ਨੇ ਦੱਸਿਆ ਤੁਹਾਨੂੰ ਸਾਰਾ? ਉਹਨਾਂ ਸਾਰਾ ਪੁੱਛਦਾ ਰਹਿਣਾ ਮੈਂ ਫਿਰ ਆਉਣ ਲੱਗਿਆ ਪੁੱਛ ਕੇ ਵੀ ਆਇਆ। ਉਹ ਜਿਹੜਾ ਨਾ ਭਗਵਾਨ ਸਿੰਘ ਹਾਂਜੀ ਹਾਂ ਹਾਂਜੀ ਉਹ ਮੇਰਾ ਜਮਾਤੀ ਸੀ। ਜਮਾਤੀ ਹਾਂਜੀ
ਤੇ ਸਰਦਾਰ ਸਿੰਘ ਜੀ ਤੇ ਕੋਲ ਕਮਿਆਲ ਨਾਲ ਉਹਨਾਂ ਦਾ ਹੁੰਦਾ ਜੀ ਜੀ ਮੈਂ ਆਉਂਦਿਆਂ ਮਿਲ ਕੇ ਆਇਆ ਹਾਂ ਤਾਇਆ ਜੀ ਨੂੰ। ਮੈਂ ਕਿਹਾ ਮੈਨੂੰ ਦੱਸੋ ਮੈਂ ਉੱਥੇ ਫਿਰ ਕੀ ਕੋਈ ਸੁਣਿਆ ਤੁਹਾਡਾ। ਤੇ ਉਹ ਆਂਦੇ ਹਨ ਉਹਨੂੰ ਆਖੀ ਮਿਲ ਜਾ ਯਾਰ ਆਣ ਕੇ। ਉਹਦੇ ਟੁੱਟ ਜਾਣੇ ਤੇ ਮੇਰਾ ਅੱਜ ਵੇਖ ਲਓ ਇੱਥੇ ਕਿਵੇਂ ਆਇਆ ਹਾਂ। ਪਾਲਣ ਵੀ ਹੋ ਗਿਆ ਨਾ, ਪਾਲਣ ਨਾ ਹੁੰਦੇ ਮੁੜ ਸਖਰ ਮਿਲ ਹੀ ਆਉਂਦਾ। ਜੀ ਜੀ ਇਹ ਨੇ ਢਿੱਲੋਂ ਸਾਹਿਬ ਸਾਡੇ ਪਿੰਡੋਂ, ਤੇ ਅਸੀਂ ਪਿੰਡ ਸਾਡਾ ਰੋਖਾ ਸੀ ਪਾਕਿਸਤਾਨ ਚ, ਗੁਜਰਾਂਵਾਲਾ ਜ਼ਿਲ੍ਹਾ, ਤੇ ਅਸੀਂ ਪੰਨੂ ਫੈਮਿਲੀ ਚੋਂ ਸਾਰੇ ਰੋਖਾ ਪੰਨੂ ਸਾਲ ਕੇ ਬਾਬੇ ਸਾਰੇ ਪੰਨੂ ਸਾਲ ਜੀ। ਹਾਂ ਪੰਨੂ ਫੈਮਿਲੀ ਚੋਂ ਅਸੀਂ। ਹਾਂ ਤੇ ਹੋਰ ਕਿਹੜੇ ਕਿਹੜੇ ਘਰ ਸਨ ਪਿੰਡ ਉਦੋਂ? ਉਹ ਇੱਕ ਆਕਾ ਸਿੰਘ ਹੁੰਦੇ ਸਨ। ਨਹੀਂ ਦੂਜੀ ਬਰਾਦਰੀ ਦੇ ਕਿਸੇ ਦੇ, ਕਿਸੇ ਦੇ ਜੋਗੀਆਂ ਦੇ ਘਰ ਹੁੰਦੇ ਹਨ ਕਿ ਨਹੀਂ ਹਨ? ਉਹ ਨੂਰੇ ਨਹੀਂ, ਉਹ ਸਾਰੇ ਖਤਮ ਹੋ ਗਏ। ਖਤਮ ਹੋ ਗਏ ਨੇ। ਮੈਂ ਤੇ ਛੋਟਾ ਜਿਹਾ ਸਾਂ ਜਦੋਂ ਗਏ ਨੇ। ਇਹ ਜਾਂਦੇ ਸਨ ਬਾਬੇ ਬੰਦਾ ਸਿੰਘ ਹੋਰੀ ਜੀ ਤੇ ਹਰਸਾਦ ਸਿੰਘ ਤੇ ਦਾਨ ਸਿੰਘ, ਸਰਦਾ ਸਿੰਘ ਤੇ ਮੇਰਾ ਜਮਾਤੀ ਸੀ ਜੀ, ਤੇ ਭਗਤ ਸਿੰਘ ਹਾਂ, ਪਾਲਾ ਸਿੰਘ ਹੋਰੀ ਤੇ ਇਹ ਮੇਰਾ ਤੇ ਇਹਦਾ ਆਖਣ ਬਾਰ ਕੋਲਾ ਵੀ ਤੋਂ ਦੋ ਜੀ ਮੇਰਾ ਤੇ ਭਗਤ ਸਿੰਘ ਜੀ। ਮੈਂ ਜਿਹੜਾ ਠਾ ਜਾਣਾ ਨਾ ਸਾਨੂੰ ਪਤਾ ਨਾ ਸੋਣ। ਜੀ ਜੀ ਆ ਜਵਾਕਾਂ ਨੂੰ ਕਹਿ ਦਿੰਦਾ ਵੀ ਘੁਲੋ ਬਾਈ, ਕੋਲੋ ਭਾਈ, ਹਾਂਜੀ ਕੋਲੋ ਭਾਈ। ਉਹਨਾਂ ਆਖਿਆ ਵੀ ਜਾ ਜਿਹੜਾ ਰਹਿ ਗਿਆ ਨਾ ਉਹਦੀ ਮੱਝ ਰੇੜੀ। ਫਿਰ ਸ਼ਰਾਰਤੀ ਹੋਵੋਗੇ ਤੁਸੀਂ। ਉਹ ਜਿਹੜਾ ਜਵਾਕ ਸ਼ਰਾਰਤ ਕਰਦਾ ਉਹਨੂੰ ਜਾਂ ਤਾਂ ਆਖੀਦਾ ਰੇਸ ਲਾ ਆਇਆ ਤੇ ਜਾਂ ਆਖੀਦਾ ਘੁਲੋ ਬਾਈ। ਆ ਕੋਲੋ ਮੈਨੂੰ ਤੇ ਕੋਲੋ ਵਾਹ। ਕਿਵੇਂ ਲੱਗਾ ਫਿਰ ਹੁਣ ਤਾਏ ਹੁਣਾਂ ਨੂੰ ਮਿਲ ਕੇ ਕੁਲਦੀਪ ਜੀ? ਤਾਇਆ ਨੂੰ ਮੈਂ ਤੁਹਾਨੂੰ ਦੱਸਿਆ ਸੀ ਵੀ ਤਾਇਆ ਸਾਡਾ ਗਵਾਚਾ ਅਸੀਂ ਕੋਈ 70-75 ਸਾਲ ਪਿੱਛੋਂ ਲੱਭਿਆ, ਤੇ ਲਬੀਚਾ ਤੁਹਾਡੀ ਕਿਰਪਾ ਨਾਲ। ਵਾਹ ਜੀ ਵਾਹ। ਤੇ ਲਫ਼ਜ਼ਾਂ ਨਾਲ ਇਹ ਚੀਜ਼ਾਂ ਬਿਆਨ ਤਾਂ ਇਹ ਢਿੱਲੋਂ ਸਾਹਿਬ ਦਾ ਕੀ ਨਾਂ ਹੈ? ਇਹਨਾਂ ਦਾ ਨਾਮ ਨਾਸਿਰ ਢਿੱਲੋਂ ਹੈ। ਇਹ ਤੁਹਾਡੇ ਫੈਸਲਾਬਾਦ ਤੋਂ ਨੇ। ਫੈਸਲਾਬਾਦ ਤੋਂ ਜੀ। ਸਾਡੇ ਵੀ ਉੱਥੇ ਫੈਸਲਾਬਾਦ ਹੈ ਜੀ। ਇਹਨਾਂ ਨੇ ਬੜਾ ਕੰਮ ਕੀਤਾ, ਮਤਲਬ ਇਸ ਤਰ੍ਹਾਂ ਜਿਹੜੇ ਵਿਛੜੇ ਲੋਕ ਨੇ ਉਹਨਾਂ ਨੂੰ ਜੋੜਨ ਦਾ। ਵਾਹ ਜੀ ਵਾਹ। ਤੇ ਇਸ ਕਰਕੇ ਬਹੁਤ ਵੱਡੇ ਹੀਰੋ ਨੇ ਇਸ ਚੀਜ਼ ਦੇ ਵਿੱਚ। ਠੀਕ। ਤੇ ਇੱਕ ਇਹ ਹੋ ਗਏ, ਇੱਕ ਲਵਲੀ ਭਰਾ ਨੇ। ਇਹਨਾਂ ਦੋਵਾਂ ਦੀ ਜੋੜੀ ਜਿਹੜੀ ਨਾ ਉਹ ਅਸੀਂ ਇੰਡੀਆ 'ਚ ਬੈਠੇ ਵੇਖਦੇ ਰਹਿੰਦੇ ਆ। ਤਾਇਆ ਜੀ ਤੁਹਾਡੀਆਂ ਕੋਈ ਹੈ ਨੇ ਭਗਵਾਨ ਸਿੰਘ ਹੋਣਾ ਨਾਲ ਕੋਈ ਯਾਦਾਂ, ਕੋਈ ਗੱਲ ਬਾਤ ਯਾਦ ਹੋਵੇ? ਬੜੀ ਗੱਲ ਯਾਦ, ਬੜੀਆਂ ਯਾਦਾਂ ਨੇ। ਭਗਵਾਨ ਸਿੰਘ ਦਾ, ਪਾਲਾ ਸਿੰਘ ਦਾ, ਉਹਨਾਂ ਦਾ ਵਾਲਦ ਸੀ ਹੈ, ਉਹਨਾਂ ਦੀ ਬੜੀਆਂ ਯਾਦਾਂ। ਜਦੋਂ ਗਏ ਇਧਰੋਂ ਉਜੜ ਕੇ ਗਏ ਆ ਤਾਂ ਤੁਸੀਂ ਤਾਂ ਨਿੱਕੇ ਸੋ ਔਰ ਛੋਟੇ ਸਾਹ ਤੇ ਵੱਡਿਆਂ ਉਸ ਮੁੰਡੇ ਜਿਹੜਾ ਹੋਣਾ ਵੱਡਿਆਂ ਨੇ ਦੱਸਿਆ ਉਹ ਕਿਵੇਂ ਚੱਲੇ ਕਿ ਖੈਰ ਖਰੀਏ ਕਹਿੰਦੇ ਰੋੜੇ ਰੋੜੇ ਪਏ। ਮੈਂ ਕਿਹਾ ਸਾਡਾ ਉਹਨਾਂ ਦਾ ਘਰ ਇੱਕ ਸੀ। ਮੇਰੇ ਜਦੋਂ ਮੇਰਾ ਜਨਮ ਹੋਇਆ ਨਾ ਉਦੋਂ ਮੇਰੇ ਸਾਰੇ ਕੱਪੜੇ ਬਣਾ ਕੇ ਲਿਆ ਸਾਨੂੰ ਵੀ ਪੁੱਛ ਲਿਆ ਜੇ ਆ ਕੇ ਪੁੱਛ। ਹਾਂਜੀ ਹਾਂਜੀ ਦੱਸ ਦਿਓ। ਬੜਾ ਸਾ ਉਹਨਾਂ ਨੂੰ ਨਾ ਉਹਨਾਂ ਬੱਚੀਆਂ ਵੀ ਸਾਰਿਆਂ ਨਾਲ ਮਿਲ ਕੱਪੜੇ ਲੈ ਗਏ। ਮੁੜ ਸਾਰਿਆਂ ਬਜ਼ੁਰਗਾਂ ਨੂੰ ਮੱਝ ਦਿੱਤੀ ਮੱਝ ਦਿੱਤੀ ਉਹ ਨਾਲ ਲੈਂਦੇ। ਸਾਡਾ ਘਰ ਹੀ ਇੱਕ ਸੀ, ਮਤਲਬ ਜਿਸ ਤਰ੍ਹਾਂ ਆਪਾਂ ਰਿਸ਼ਤੇਦਾਰਾਂ ਨੂੰ ਕਿਸੇ ਦਾ ਜਵਾਕ ਹੋਇਆ ਆਪਾਂ ਕੱਪੜੇ ਲੈ ਕੇ ਆਉਂਦੇ ਆ, ਜਿਸ ਤਰ੍ਹਾਂ ਇਸ ਤਰ੍ਹਾਂ ਸਾਡਾ ਆਪਸ ਦੇ ਵਿੱਚ ਲੈਣ ਦੇਣ ਲੈਂਦੇ ਸੀ। ਤੇ ਬਾਅਦ ਚ ਫਿਰ ਰਾਬਤਾ ਟੁੱਟੇ ਰਹੇ, ਕਿੰਨੀ ਦੇਰ ਬਾਅਦ ਹੋਇਆ ਰਾਬਤਾ? ਰਾਬਤਾ ਸੋਣ ਨੂੰ ਆਇਆ ਅੱਜ ਕੱਲ ਕੋ ਹੋਇਆ ਕਿ ਉਦੋਂ ਹਿੰਦੁਸਤਾਨ ਬਣਨ ਉਸ ਤੋਂ ਬਾਅਦ ਹੋਇਆ ਹੀ ਨਹੀਂ ਕੋਈ ਰਾਬਤਾ। 70 ਸਾਲ ਨਹੀਂ ਹੋ ਗਏ। 74 ਸਾਲ 74 ਹੋ ਗਏ ਸਾਲ। ਹਾਂ 74 ਸਾਲ ਹੋ ਗਏ ਹੁਣ ਤੇ। 74 ਹੋ ਗਏ। ਹਾਂਜੀ। ਉਹ ਵੇਖੋ ਆ ਇੱਕ ਮੁੰਡਾ ਮੇਰਾ ਸਾਹਮਣੇ ਬੈਠਾ ਆਸਮਾਨ ਦੇ ਨਾਲ ਜੀ ਜੀ ਤੇ ਰਫਾਕਤ ਤੋਂ ਵੱਡਾ ਜੀ ਜੀ। ਤੇ ਇੱਕ ਫੌਤ ਹੋ ਗਿਆ ਆਜ਼ਮ ਦਾ ਨਾਂ ਸੀ ਜੀ। ਤੇ ਮੇਰੇ ਪੋਤਰੇ ਵੀ ਆਏ ਹੋਏ ਨੇ। ਠੀਕ ਹੈ। ਤੇ ਦੋਤਰੇ ਸਾਰੇ ਆਏ ਹੋਏ। ਦੋਤਰੇ ਸਾਰੇ ਲਿਆਂਦੇ ਆ? ਸਾਰੇ ਲਿਆਂਦੇ। ਆ ਕਿਹੜਾ ਕਿਹੜਾ ਪੋਤਰਾ ਜੀ? ਉਹ ਰਾਮਾ ਪੋਤਰੇ ਕਿਹੜੇ ਕਿਹੜੇ ਆ? ਤੁਸੀਂ ਜੇ ਪੋਤਰੇ ਸਾਰੇ ਤਾਇਆ ਜੀ ਆ ਲਿਆਂਦੀ ਮੈਂ ਤੁਹਾਡੇ ਵਾਸਤੇ। ਮੇਰੇ
ਥੱਲੇ ਸਵਾਲ ਲੱਗਾ ਨਿਆਣੇ ਡਰਾਉਣ ਲਈ ਆ ਮੈਂ ਕਿਹਾ ਹੋਰ ਕੋਈ ਨਿਆਣੇ ਡਰਨਗੇ ਨਾ ਖੜਕਾਤਾ ਯਾਰ ਚਲੋ ਯਾਦਾਸ਼ਤ ਹੈ ਨਾ ਯਾਦਾਸ਼ਤ ਹੈ ਇੱਕੋ ਥਾਂ ਬਣਦੀ ਫੇਰ ਹੁਣ ਇੱਕ ਵਾਰੀ ਮੁਲਾਕਾਤ ਹੋ ਗਈ ਫੇਰ ਹੁਣ ਦੁਬਾਰਾ ਵੀ ਸਬਬ ਬਣ ਜਾਏਗਾ ਪੋਤੇ ਦੋਤਰਿਆਂ ਨਾਲ ਰਾਬਤੇ ਰੱਖ ਲਿਓ ਨਾ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਮਹਾਰਾਜ ਨੇ ਦੁਆਰਾ ਚਾਹਿਆ ਤੇ ਸਾਡਾ ਜਿਸ ਤਰ੍ਹਾਂ ਪਰਿਵਾਰ ਪਹਿਲਾਂ ਇਕੱਠਾ ਸੀ ਇਸੇ ਤਰ੍ਹਾਂ ਦੁਆਰਾ ਇਕੱਠਾ ਹੋ ਜਾਏਗਾ ਪਰਮਾਤਮਾ ਦੀ ਕਿਰਪਾ ਚਾਹੀਦੀ ਸੋ ਪਹਿਲਾਂ ਸਾਡਾ ਪਰਿਵਾਰ ਇੱਕ ਹੀ ਸੀ ਇਹ ਲੱਗਦਾ ਹੀ ਨਹੀਂ ਸੀ ਵੀ ਸਾਡੇ ਤੋਂ ਵੱਖਰੇ ਨੇ ਇਹਨਾਂ ਦਾ ਮਤਲਬ ਹਰ ਤਰ੍ਹਾਂ ਦਾ ਲੈਣ ਦੇਣ ਵਿਆਹ ਸ਼ਾਦੀ ਆਉਣਾ ਜਾਣਾ ਬੜੀਆਂ ਸ਼ਾਦੀਆਂ ਤੇ ਜਾਂਦੇ ਹਰ ਚੀਜ਼ ਜਿਹੜੀ ਸੀ ਉਹ ਸਾਡੀ ਇਸ ਤਰ੍ਹਾਂ ਸੀ ਮਤਲਬ ਜਿਵੇਂ ਇੱਕ ਸਾਡੀ ਚਾਦਰ ਦੇ ਵਿੱਚੋਂ ਪਾੜਦੀ ਦੇ ਨੇ ਇਸ ਤਰ੍ਹਾਂ ਸਾਡਾ ਪਰਿਵਾਰ ਬਣ ਗਿਆ ਔਰ ਇੰਨਾ ਜ਼ਿਆਦਾ ਸਾਡਾ ਸੰਬੰਧ ਸੀ ਸ਼ਾਇਦ ਕਿਸੇ ਦਾ ਆਪਣੇ ਸਕਿਆਂ ਨਾਲ ਵੀ ਏਡਾ ਸੰਬੰਧ ਨਹੀਂ ਹੋਣਾ ਸੋ ਇਸੇ ਕਰਕੇ ਮੈਂ ਫਿਰ ਅੱਜ ਮਿਲਣਾ ਚਾਹਿਆ ਮੈਂ ਕਿਹਾ ਵੀ ਇਹ ਤੇ ਹੁਣ ਸਾਹਾਂ ਦੀ ਡੋਰ ਹੈ ਪਤਾ ਨਹੀਂ ਕਦੋਂ ਟੁੱਟ ਜਾਏ ਕਿਸੇ ਦੀ ਤੇ ਪ੍ਰਮਾਤਮਾ ਨੇ ਟਾਈਮ ਦਿੱਤਾ ਤੈਨੂੰ ਦੋਤਰੇ ਬਣਾ ਲੈ ਪੋਤਰਾ ਬਣਾ ਲੈ 5 ਪੋਤਰੇ ਜਦੋਂ ਹੁਣ ਤਾਇਆ ਜੀ ਮਿਲ ਪਏ ਨੇ ਹੁਣ ਮੈਂ ਸਾਰਿਆਂ ਨੂੰ ਮਿਲ ਲਾਂਗਾ ਸਾਰੇ ਬਣਾ ਚੱਲੇ ਚਲੋ ਕਰਤਾਰਪੁਰ ਦੀ ਧਰਤੀ ਤੇ ਆ ਕੇ ਬਾਬੇ ਦੀ ਧਰਤੀ ਤੇ ਆ ਕੇ ਗੁਰੂ ਨਾਨਕ ਸਾਹਿਬ ਨੇ ਮਿਲ ਕਰਾਏ ਨੇ ਧਰਤੀ ਤਾਂ ਵੈਸੇ ਸਗਲ ਧਰਤੀ ਸਾਧ ਕੀ ਸਾਰੀ ਧਰਤੀ ਉਹਨਾਂ ਦੀ ਹੈ ਪਰ ਉਹਨਾਂ ਦੀ ਕਿਰਪਾ ਹੋਈ ਤੇ ਉਹਨਾਂ ਦੀ ਧਰਤੀ ਤੇ ਆ ਕੇ ਆਪਾਂ ਇਹ ਜੋ ਜੋੜ ਮੇਲਾ ਹੋਇਆ ਇਹ ਉਹਨਾਂ ਕਰਕੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਜਿਵੇਂ ਤੁਹਾਡੇ ਕੋਲ ਘੋੜੀਆਂ ਨਸਲ ਵਾਲੀਆਂ ਸਨ ਨਾ ਇਹ ਡਾਂਗ ਉਸ ਤਰ੍ਹਾਂ ਨਸਲੀ ਜੇ ਇਹ ਟੁੱਟ ਜਾਏਗੀ ਇਹਦਾ ਸਾਹਮਣੇ ਹੀ ਨਿਕਲੇਗਾ ਇਹਦੀ ਪਾਲਿਸ਼ ਨਹੀਂ